ਜਿਹੜੇ ਜ਼ਮੀਂਦਾਰ 4x4 ਟਰੈਕਟਰ ਇਸਤੇਮਾਲ ਕਰਦੇ ਨੇ ਜਾਂ ਬੜੇ ਪਲਾਟ ਉਹ ਕਰਨਾ ਚਾਹੁੰਦੇ ਨੇ, ਅਸੀਂ ਇਹਦੇ ਵਿੱਚ 8 ਫੁੱਟ ਵੀ ਰੱਖਿਆ ਵਾ ਲੇਜ਼ਰ ਨੂੰ, ਔਰ ਟਰੈਕਟਰ ਤੇ ਬੈਠਾ ਹੀ ਡਰਾਈਵਰ ਅਗਰ ਆਪਰੇਟ ਕਰੇ ਤੇ ਉਹਨੂੰ 12 ਫੁੱਟ ਵੀ ਕਰ ਸਕਦਾ ਹੈ। ਸਹੀ। ਉਹਦਾ ਸਭ ਤੋਂ ਬੜਾ ਫਾਇਦਾ ਇਹ ਨਿਕਲੇਗਾ ਕਿ ਪਹਿਲੇ ਨੰਬਰ ਜਿਹੜੇ ਹੈਗੇ ਨੇ ਉਹ 8 ਫੁੱਟ ਤੇ ਕੀਤੇ ਜਾ ਸਕਦੇ ਨੇ, ਅਗਰ ਉਹ ਦੂਸਰੇ ਨੰਬਰ ਤੇ ਤੀਸਰੇ ਨੰਬਰ ਤੇ ਉਹਨੂੰ 12 ਫੁੱਟ ਕਰਨਾ ਚਾਹਵੇ ਤੇ 12 ਫੁੱਟ ਵੀ ਕਰ ਸਕਦਾ ਵਾ, ਤਾਂ ਕਿ ਬੜੇ ਪਲਾਟ ਜਲਦੀ ਕੰਮ ਖਤਮ ਕੀਤਾ ਜਾ ਸਕੇ। ਸਹੀ। ਉਸ ਤੋਂ ਬਾਅਦ ਜਿਹੜਾ ਅਸੀਂ ਇਹਦੇ ਵਿੱਚ ਫੰਕਸ਼ਨ ਰੱਖਿਆ ਕਿ ਇਹਦੀਆਂ ਸਾਈਡਾਂ ਅਲੱਗ-ਅਲੱਗ ਖੋਲੀਆਂ ਜਾ ਸਕਦੀਆਂ ਨੇ, ਇੱਕ ਸਾਈਡ ਨੂੰ ਅਲੱਗ-ਅਲੱਗ ਖੋਲਿਆ ਜਾ ਸਕਦਾ ਹੈ। ਸਹੀ। ਸਾਈਡਾਂ ਨੂੰ ਖੋਲਣ ਵਾਸਤੇ ਡਰਾਈਵਰ ਨੇ ਨੀਚੇ ਨਹੀਂ ਉਤਰਨਾ। ਸਹੀ। ਡਰਾਈਵਰ ਨੇ ਆਪਣੀ ਸੀਟ ਦੇ ਉੱਪਰ ਹੀ ਬੈਠੇ ਹੋਇਆ, ਜਿਹੜੀ ਸਾਈਡ ਖੋਲਣੀ ਹੈ ਉਹ ਸਾਈਡ ਦਾ ਲੀਵਰ ਦਬਾਵੇਗਾ, ਉਨੀ ਸਾਈਡ ਖੋਲ ਜਾਵੇਗੀ। ਹਾਈਡ੍ਰੋਲਿਕ ਅਸੈਂਬਲੀ ਜਿਹੜੀ ਹੈਗੀ ਆ ਉਹ ਇਟਲੀ ਦੀ ਲਗਾਈ ਹੈ, ਜਿਹੜੀ ਕਿ 3 ਲੀਵਰ ਵਾਲੀ ਹੈ। ਅਸੀਂ ਇਹਨੂੰ ਡਰਾਈਵਰ ਦੇ ਬਿਲਕੁਲ ਨਜ਼ਦੀਕ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਡਰਾਈਵਰ ਨੇ ਉੱਪਰ ਬੈਠਿਆ ਮੈਂ ਅਗਰ ਕਰਾਹੇ ਨੂੰ ਛੋਟਾ ਬੜਾ ਕਰਨਾ ਵਾ ਤੇ ਉੱਥੇ ਹੀ ਬੈਠਾ ਕਰ ਸਕੇਗਾ, ਨੀਚੇ ਨਹੀਂ ਉਤਰਨਾ ਪਵੇਗਾ ਉਹਨੂੰ। ਸਹੀ। ਉਹਦਾ ਸਭ ਤੋਂ ਬੜਾ ਫਾਇਦਾ ਇਹ ਹੁੰਦਾ ਵਾ ਕਿ ਜਿਵੇਂ ਕਰਾਹਾ ਲੈ ਕੇ ਡਰਾਈਵਰ ਜਾ ਰਿਹਾ ਵਾ, ਇੱਕ ਸਾਈਡ ਤੇ 1 ਫੁੱਟ ਜਗ੍ਹਾ ਬਚ ਗਈ ਹੈ, ਉਹਨੇ 1 ਫੁੱਟ ਨੂੰ ਕਵਰ ਕਰਨ ਵਾਸਤੇ ਉਹ ਨੀਚੇ ਉਤਰਨਾ ਪਵੇਗਾ ਉਹਨੂੰ। ਸਹੀ। ਇਹ ਜਿਹੜਾ ਜਿਸ ਤਰੀਕੇ ਨਾਲ ਅਸੀਂ ਲਗਾਈ ਹੈ ਜ਼ਿਮੀਦਾਰ ਨੀਚੇ ਨਹੀਂ ਉਤਰੇਗਾ, ਉੱਥੇ ਬੈਠਾ ਹੋਇਆ ਲੀਵਰ ਦਬਾਏਗਾ, ਇੱਕ ਸਾਈਡ ਨੂੰ ਬਾਹਰ ਖੋਲ ਦੇਵੇਗਾ। ਮਿਨੀਮਮ ਇਹਦਾ ਸਾਈਜ਼ ਬਣੇਗਾ ਜੀ 8 ਫੁੱਟ। ਸਹੀ। ਜਦੋਂ ਅਸੀਂ ਇਹਨੂੰ ਪੂਰਾ ਕਲੋਜ਼ ਕਰ ਦੇਵਾਂਗੇ ਉਦੋਂ 8 ਫੁੱਟ ਬਣ ਜਾਵੇਗਾ, ਜਦੋਂ ਅਸੀਂ ਇਹਨੂੰ ਪੂਰਾ ਖੋਲਾਂਗੇ ਜੀ ਉਦੋਂ 12 ਫੁੱਟ ਬਣ ਜਾਏਗਾ। ਸਹੀ। ਲੇਕਿਨ 12 ਫੁੱਟ ਕੋਈ ਸ਼ਰਤ ਨਹੀਂ ਹੈਗੀ, ਅਸੀਂ ਉਹਨੂੰ 10 ਫੁੱਟ ਤੇ ਵੀ ਰੋਕ ਸਕਦੇ ਹਾਂ। ਤੇ ਅਸੀਂ ਇੱਕ ਹੋਰ ਚੀਜ਼ ਉਹਦੇ ਵਿੱਚ ਐਡ ਕੀਤੀ ਹੈ ਕਿ ਜਦੋਂ ਕਰਾਹਾ ਨੂੰ ਅਸੀਂ ਲੈ ਕੇ ਜਾ ਰਹੇ ਉਹਨੇ ਇੱਕ ਜਗ੍ਹਾ ਇੱਕ ਸਾਈਡ ਅਗਰ ਨੀਵੀਂ ਆ ਜਾਂਦੀ ਹੈ ਨਾ, ਜ਼ਿਆਦਾ ਨੀਵੀਂ ਆ ਜਾਂਦੀ ਹੈ ਤੇ ਕਰਾਹਾ ਦੇ ਟਾਇਰ ਜਿਹੜੇ ਨੇ ਚੱਕਰ ਘੁਮਾ ਜਾਂਦੇ ਸਨ ਆਪਣੇ ਆਪ ਨੂੰ। ਸਹੀ। ਅਗਲਾ ਟਾਇਰ ਪਿੱਛੇ ਜਾ ਸਕਦਾ ਵਾ, ਪਿਛਲਾ ਟਾਇਰ ਅੱਗੇ ਜਾ ਸਕਦਾ ਵਾ। ਉਹਨੂੰ ਰੋਕਣ ਵਾਸਤੇ ਅਸੀਂ ਇੱਕ ਲੌਕ ਲਗਾ ਦਿੱਤਾ ਹੈ ਉਹਨੂੰ, ਕਿ ਅਗਰ ਕੋਈ ਉੱਚੀ ਨੀਵੀਂ ਜਗ੍ਹਾ ਆਵੇ ਵੀ ਤੇ ਕਰਾਹਾ ਜਿਹੜਾ ਟਾਇਰ ਜਿਹੜੇ ਹੈਗੇ ਨੇ ਉਹ ਘੁੰਮਣ ਨਾ। ਸਹੀ। खुद बखुद ही अपनी जगह ते आ जावणगे वापस। अस्सलाम वालेकुम जी दोस्तों, वेलकम करते हैं सारे दोस्तों पंजाब ट्रैक्टर चैनल ते। और अज असी मौजूद है कि जी उखाड़ा विच ईजी एग्रो लेजर लैंड लेवलिंग सिस्टम से, और साडे नाल मौजूद ने जी इंजीनियर हाफिज अरशद साहब, और इन्होंने जी पाकिस्तान दे विच सब तो पहला कल्टीवेटर वाला लेजर बनाया सी, और अज ही इन्होंने अपना उहदे विच इंप्रूवमेंट करके अपना नवा मॉडल 2024 OI तैयार किया है। ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਸ ਲੇਜ਼ਰ ਦੇ ਵਿੱਚ ਕੀ ਖਸੂਸੀਆਤ ਨੇ ਔਰ ਇਹਦੇ ਵਿੱਚ ਇਹਨਾਂ ਨੇ ਮਜ਼ੀਦ ਕੀ ਬਿਹਤਰੀਆਂ ਕੀਤੀਆਂ ਨੇ, ਔਰ ਹਾਫਿਜ਼ ਸਾਹਿਬ ਨਾਲ ਗੱਲ ਕਰਦੇ ਆ। अस्सलाम वालेकुम जी। वालेकुम सलाम जी। हाँ जी हाफिज साहब की हाल है, ठीक हो? सब तो पहले तो जी मैं खुश आमदीद कहना वा पंजाब ट्रैक्टर नो कि पंजाब ट्रैक्टर मेरे को उकाड़ा में तशरीफ लेके आया है जी, बहुत शुक्रिया सर। मोस्ट वेलकम कहने हैं तुहानू सारे दोस्तों नू। मेरा नाम हाफिज मोहम्मद अरशद है। बेसिकली मैं मैकेनिकल इंजीनियरिंग की है, तो मैकेनिकल इंजीनियरिंग तो बाद में अपना जरिए आलात का कारोबार पाकिस्तान स्टार्ट किया है। हाँ जी। ते जिंदे विच असीं मुख्तलिफ मॉडल बनाते हुंदे आ। पिछले साल 12वें महीने दे विच असीं इन्हां दिनां विच हल वाला कल्टीवेटर वाला मॉडल बनाया सी। सही। ते असीं इस साल इंशाअल्लाह ताला उहदे विच कुछ मॉडिफिकेशन करके एक नया मॉडल कल्टीवेटर वाले लेजर तो एक नया मॉडल बनाया वा, जिंदे विच असीं फोल्डिंग ऐड की है। सही। ताकि ਜਿਹੜੇ ਜ਼ਮੀਂਦਾਰ 4x4 ਟਰੈਕਟਰ ਇਸਤੇਮਾਲ ਕਰਦੇ ਨੇ ਜਾਂ ਬੜੇ ਪਲਾਟ ਉਹ ਕਰਨਾ ਚਾਹੁੰਦੇ ਨੇ ਉਹ 8 ਫੁੱਟ ਦੀ ਬਜਾਏ 12 ਫੁੱਟ ਇਸਤੇਮਾਲ ਕਰ ਸਕਦੇ ਨੇ। ਸਹੀ। ਅਸੀਂ ਇਹਦੇ ਵਿੱਚ 8 ਫੁੱਟ ਵੀ ਰੱਖਿਆ ਵਾ ਲੇਜ਼ਰ ਨੂੰ, ਔਰ ਟਰੈਕਟਰ ਤੇ ਬੈਠਾ ਹੀ ਡਰਾਈਵਰ ਅਗਰ ਆਪਰੇਟ ਕਰੇ ਤੇ ਉਹਨੂੰ 12 ਫੁੱਟ ਵੀ ਕਰ ਸਕਦਾ ਹੈ। ਸਹੀ। ਉਹਦਾ ਸਭ ਤੋਂ ਬੜਾ ਫਾਇਦਾ ਇਹ ਨਿਕਲੇਗਾ ਕਿ ਪਹਿਲੇ ਨੰਬਰ ਜਿਹੜੇ ਹੈਗੇ ਨੇ ਉਹ 8 ਫੁੱਟ ਤੇ ਕੀਤੇ ਜਾ ਸਕਦੇ ਨੇ, ਅਗਰ ਉਹ ਦੂਸਰੇ ਨੰਬਰ ਤੇ ਤੀਸਰੇ ਨੰਬਰ ਤੇ ਉਹਨੂੰ 12 ਫੁੱਟ ਕਰਨਾ ਚਾਹਵੇ ਤੇ 12 ਫੁੱਟ ਵੀ ਕਰ ਸਕਦਾ ਵਾ, ਤਾਂ ਕਿ ਬੜੇ ਪਲਾਟ ਜਲਦੀ ਕੰਮ ਖਤਮ ਕੀਤਾ ਜਾ ਸਕੇ। ਉਸ ਤੋਂ ਬਾਅਦ ਜਿਹੜਾ ਅਸੀਂ ਇਹਦੇ ਵਿੱਚ ਫੰਕਸ਼ਨ ਰੱਖਿਆ ਕਿ ਇਹਦੀਆਂ ਸਾਈਡਾਂ ਅਲੱਗ-ਅਲੱਗ ਖੋਲੀਆਂ ਜਾ ਸਕਦੀਆਂ ਨੇ, ਇੱਕ ਸਾਈਡ ਨੂੰ ਅਲੱਗ-ਅਲੱਗ ਖੋਲਿਆ ਜਾ ਸਕਦਾ ਹੈ। ਸਹੀ। ਸਾਈਡਾਂ ਨੂੰ ਖੋਲਣ ਵਾਸਤੇ ਡਰਾਈਵਰ ਨੇ ਨੀਚੇ ਨਹੀਂ ਉਤਰਨਾ। ਸਹੀ। ਡਰਾਈਵਰ ਨੇ ਆਪਣੀ ਸੀਟ ਦੇ ਉੱਪਰ ਹੀ ਬੈਠੇ ਹੋਇਆ, ਜਿਹੜੀ ਸਾਈਡ ਖੋਲਣੀ ਹੈ ਉਹ ਸਾਈਡ ਦਾ ਲੀਵਰ ਦਬਾਵੇਗਾ। ਸਹੀ। ਤੇ ਉਨੀ ਸਾਈਡ ਨੀਚੇ ਹੋ ਜਾਏਗੀ। ਸਹੀ। ਉਨੀ ਸਾਈਡ ਖੋਲ ਜਾਵੇਗੀ, मतलब एक साइड खोल सकता वा ड्राइवर अगर खोलना चाहे तो। दोनों इकट्ठियां खोलनी चाहे तो दोनों इकट्ठियां भी खोल सकता वा। कल्टीवेटर नु ऊपर नीचे करना होवे तो कल्टीवेटर नु ऊपर नीचे भी कर सकता वा। ऐसे ही एक लीवर नाल एक लीवर असी दिता वा कराहे दी एक साइड खोलन वास्ते। हाँ जी। दूसरा लीवर असी दिता वा दूसरी साइड खोलन वास्ते। सही। तीसरा लीवर असी दिता वा हल्ला नु ऊपर नीचे करने वास्ते। सही हो गया। कराहे नु जेड़ा असी ऊपर नीचे करना वा, कराहे नु ऊपर नीचे करने वास्ते साडा कंट्रोल सिस्टम लग्या हुआ उहदे ऊपर। सही। ਜਿਹੜਾ ਕਿ ਪਾਕਿਸਤਾਨ ਦਾ ਇੱਕ ਵਾਹਿਦ ਕੰਟਰੋਲ ਬਾਕਸ ਹੈ ਜਿੰਦੇ ਵਿੱਚ ਬਹੁਤ ਜ਼ਿਆਦਾ ਸੇਫਟੀਜ਼ ਲੱਗੀਆਂ ਹੋਈਆਂ ਨੇ, ਜਿਹੜੀਆਂ ਕਿ ਟਰੈਕਟਰ ਨੂੰ ਕਰਾਹੇ ਨੂੰ ਕਰੰਟ ਨੂੰ महफूज कर दी है। सही। हाँ जी। रिव्यू दे विच सब तो पहले मैं दसूंगा कि मैं इहदी हाइड्रोलिक असैंबली जिहड़ी हैगी आ वो इटली दी लगाई है। सही। जिहड़ी कि 3 लीवर वाली है। असीं इहनूं ड्राइवर दे बिल्कुल नज़दीक लगाउण दी कोशिश कीती कि ड्राइवर ने ऊपर बैठे मैं अगर
ਕਰਾਹੇ ਨੂੰ ਛੋਟਾ ਬੜਾ ਕਰਨਾ ਵਾ ਤੇ ਉੱਥੇ ਹੀ ਬੈਠਾ ਕਰ ਸਕੇਗਾ, ਨੀਚੇ ਨਹੀਂ ਉਤਰਨਾ ਪਵੇਗਾ ਉਹਨੂੰ। ਸਹੀ। ਉਹਦਾ ਸਭ ਤੋਂ ਬੜਾ ਫਾਇਦਾ ਇਹ ਹੁੰਦਾ ਵਾ ਕਿ ਜਿਵੇਂ ਕਰਾਹਾ ਲੈ ਕੇ ਡਰਾਈਵਰ ਜਾ ਰਿਹਾ ਵਾ, ਇੱਕ ਸਾਈਡ ਤੇ 1 ਫੁੱਟ ਜਗ੍ਹਾ ਬਚ ਗਈ ਹੈ, ਉਹਨੇ 1 ਫੁੱਟ ਨੂੰ ਕਵਰ ਕਰਨ ਵਾਸਤੇ ਉਹ ਨੀਚੇ ਉਤਰਨਾ ਪਵੇਗਾ ਉਹਨੂੰ। ਸਹੀ। ਇਹ ਜਿਹੜਾ ਜਿਸ ਤਰੀਕੇ ਨਾਲ ਅਸੀਂ ਲਗਾਈ ਹੈ, ਜ਼ਿਮੀਦਾਰ ਨੀਚੇ ਨਹੀਂ ਉਤਰੇਗਾ, ਉੱਥੇ ਬੈਠਾ ਹੋਇਆ ਲੀਵਰ ਦਬਾਏਗਾ, ਇੱਕ ਸਾਈਡ ਨੂੰ ਬਾਹਰ ਖੋਲ ਦੇਵੇਗਾ। ਸਹੀ। ਬਾਹਰ ਖੋਲ ਕੇ ਤੇ ਆਪਣਾ ਉਹ ਜਿਹੜਾ 1 ਫੁੱਟ ਬਚ ਰਿਹਾ ਵਾ ਉਹਦਾ ਫਾਇਦਾ ਲੈ ਸਕਦਾ ਹੈ। ਸਹੀ। ਅੱਛਾ ਜੀ, ਉਸ ਤੋਂ ਬਾਅਦ ਅੱਗੇ ਆ ਕੇ ਅਸੀਂ ਇਹ ਕਲਟੀਵੇਟਰ ਲਗਾਇਆ ਹੈ। ਹਾਂਜੀ। ਕਲਟੀਵੇਟਰ ਨੂੰ ਅਸੀਂ ਕੰਟਰੋਲ ਕਰਨ ਵਾਸਤੇ, ਓਕੜੂ ਜਾਂ ਸੇਵਾ ਕਰਨ ਵਾਸਤੇ ਅਸੀਂ ਇਹ ਟਾਪ ਲਿੰਕ ਲਗਾਈ ਹੈ। ਸਹੀ ਹੈ। ਟਾਪ ਲਿੰਕ ਤੋਂ ਅਸੀਂ ਇਹਨੂੰ ਓਕੜੂ ਜਾਂ ਸੇਵਾ ਕਰ ਸਕਨੇ ਹਾਂ, ਜਿਸ ਤਰੀਕੇ ਟਰੈਕਟਰ ਦੀ ਆਮ ਟਾਪ ਲਿੰਕ ਲੱਗੀ ਹੁੰਦੀ ਹੈ। ਸਹੀ, ਮਤਲਬ ਇਹਦੀ ਐਡਜਸਟ ਕਰ ਸਕਦੇ ਹੋ। ਇਹਦੀ ਐਡਜਸਟਮੈਂਟ ਕਰ ਸਕਨੇ ਹਾਂ। ਸਹੀ। ਅਗਰ ਇਹਦੀ ਐਡਜਸਟਮੈਂਟ ਇਥੋਂ ਕੰਟਰੋਲ ਕਰਨੀ ਹੋਵੇ, ਇਥੋਂ ਵੀ ਕੀਤੀ ਜਾ ਸਕਦੀ ਹੈ। ਉਹਦੇ ਤੋਂ ਹਟ ਕੇ ਅਸੀਂ ਇਹ ਵਾਲੇ ਐਡਜਸਟਮੈਂਟ ਵਾਸਤੇ ਲਿੰਕਾਂ ਲਗਾਈਆਂ ਨੂੰ, ਬਾਜ਼ੂ ਲਗਾਏ ਨੂੰ। ਸਹੀ। ਇਹਨਾਂ ਬਾਜ਼ੂਆਂ ਤੋਂ ਵੀ ਐਡਜਸਟਮੈਂਟ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਹਾਂਜੀ। ਇਹ ਸਾਡਾ ਇੱਕ ਨਵੀਂ ਤਬਦੀਲੀ ਅਸੀਂ ਲੈ ਕੇ ਆਏ ਹਾਂ ਕਿ ਅਸੀਂ ਹਾਈਡ੍ਰਾਲਿਕ ਨੂੰ ਉੱਥੋਂ ਬੈਠੇ ਆਪਰੇਟ ਕਰਵਾਇਆ ਵਾ ਡਰਾਈਵਰ ਨੂੰ। ਡਰਾਈਵਰ ਨੂੰ ਨੀਚੇ ਉਤਰ ਕੇ ਆਪਰੇਟ ਨਹੀਂ ਕਰਨਾ ਪੈਂਦਾ। ਸਹੀ। ਹਾਂਜੀ, ਬਲੇਡ ਦੀ ਗੱਲ ਕਰਦੇ ਹਾਂ। ਬਲੇਡ ਵਾਸਤੇ ਅਸੀਂ 2 ਲਿੰਕਾਂ ਲਗਾ ਦਿੱਤੀਆਂ। ਸਹੀ। 2 ਲਿੰਕਾਂ ਲਗਾ ਕੇ ਇਸ ਬਲੇਡ ਦੀ ਵਾਈਬ੍ਰੇਸ਼ਨ ਨੂੰ ਅਸੀਂ ਕੰਟਰੋਲ ਕੀਤਾ, ਤਾਂ ਕਿਉਂਕਿ ਇਹ 12 ਫੁੱਟ ਚੱਲਣਾ ਹੁੰਦਾ ਹੈ, 12 ਫੁੱਟ ਤੇ ਪਾਵਰ ਜ਼ਿਆਦਾ ਲੱਗੇਗੀ, ਇਸੇ ਵਾਸਤੇ ਉਹਨੂੰ 2 ਲਿੰਕਾਂ ਕੰਟਰੋਲ ਕਰਨਗੀਆਂ। ਸਹੀ। 2 ਲਿੰਕਾਂ ਲਗਾਈਆਂ ਵਾ ਅਸੀਂ ਇਸ ਬਲੇਡ ਦੀ ਵਾਈਬ੍ਰੇਸ਼ਨ ਨੂੰ ਕੰਟਰੋਲ ਕਰਨ ਵਾਸਤੇ। ਸਹੀ ਹੋ ਗਿਆ। ਅੱਗੇ ਆ ਜਾਂਦੇ ਹਾਂ ਅਸੀਂ। ਅਗਲਾ ਜਿਹੜਾ ਸਾਡਾ ਅਸੀਂ ਜਿਹੜੀ ਮੁਖਤਲਿਫ ਤਬਦੀਲੀ ਕੀਤੀ ਉਹ ਇਹ ਕੀਤੀ ਹੈ ਕਿ ਅਸੀਂ ਇਸ ਵਾਲੇ ਪੱਲੇ ਨੂੰ ਮੂਵੇਬਲ ਬਣਾਇਆ ਹੈ। ਹਾਂਜੀ। ਇਹ ਪੱਲਾ ਸਾਡਾ ਮੂਵੇਬਲ ਹੈ, ਇਹ 2 ਫੁੱਟ ਬਾਹਰ ਨਿਕਲੇਗਾ। ਸਹੀ। ਲੇਕਿਨ ਇਹਦੇ ਚ ਖੂਬੀ ਇਹ ਹੈਗੀ ਹੈ ਕਿ 2 ਫੁੱਟ ਪੂਰਾ ਨਹੀਂ, ਜਿੱਥੇ ਵੀ ਅਸੀਂ ਰੋਕਣਾ ਚਾਹੀਏ ਅਸੀਂ ਉਹਨੂੰ 6 ਇੰਚ ਤੇ ਰੋਕਣਾ ਚਾਹੀਏ, ਅਸੀਂ ਉਹਨੂੰ ਫੁੱਟ ਤੇ ਰੋਕਣਾ ਚਾਹੀਏ, ਅਸੀਂ ਉਹਨੂੰ ਜਿੱਥੇ ਮਰਜ਼ੀ ਰੋਕਣਾ ਚਾਹੀਏ ਉੱਥੇ ਰੋਕ ਸਕਦੇ ਹਾਂ। ਸਹੀ। ਇਹ ਇੱਕ ਜ਼ਿਆਦਾ ਤਬਦੀਲੀ ਹੈਗੀ ਆ ਉਹਦੇ ਵਿੱਚ। ਆਜੋ ਅੱਗੇ ਆਜੋ। ਅੱਛਾ ਸਾਹਿਬ, ਇਹ ਬਲੇਡ ਦਾ ਮਿਨੀਮਮ ਕਿੰਨਾ ਸਾਈਜ਼ ਫੁੱਲ ਇਹ ਮਿਨੀਮਮ ਇਹਦਾ ਸਾਈਜ਼ ਬਣੇਗਾ ਜੀ 8 ਫੁੱਟ। ਸਹੀ ਹੈ। ਜਦੋਂ ਅਸੀਂ ਇਹਨੂੰ ਪੂਰਾ ਕਲੋਜ਼ ਕਰ ਦੇਵਾਂਗੇ ਉਦੋਂ 8 ਫੁੱਟ ਬਣ ਜਾਵੇਗਾ। ਸਹੀ। ਜਦੋਂ ਅਸੀਂ ਇਹਨੂੰ ਪੂਰਾ ਖੋਲਾਂਗੇ ਜੀ ਉਦੋਂ 12 ਫੁੱਟ ਬਣ ਜਾਏਗਾ। ਸਹੀ। ਲੇਕਿਨ 12 ਫੁੱਟ ਕੋਈ ਸ਼ਰਤ ਨਹੀਂ ਹੈਗੀ, ਅਸੀਂ ਉਹਨੂੰ 10 ਫੁੱਟ ਤੇ ਵੀ ਰੋਕ ਸਕਦੇ ਹਾਂ, 8 ਤੋਂ 12 ਦੇ ਦਰਮਿਆਨ ਜਿੱਥੇ ਮਰਜ਼ੀ ਰੋਕ ਸਕਦੇ ਹਾਂ। ਹਾਂਜੀ, ਸਹੀ ਹੋ ਗਿਆ। ਤੇ ਬਾਕੀ ਜੀ ਇਹਦੀ ਆਪਣਾ ਪਿੱਛੇ ਫਰੇਮ ਤੇ ਆਈਏ, ਆਪਣਾ ਜੈਕ ਕਹਿੰਦੇ ਜਿਹੜੇ, ਇਹ ਕਿਹੜੇ ਇਸਤੇਮਾਲ ਕੀਤੇ? ਅਸੀਂ ਜੈਕ ਜੀ ਕ੍ਰੋਮ ਵਾਲਾ ਪਾਈਪ, ਸਟੀਲ ਦਾ ਪਾਈਪ ਇਸਤੇਮਾਲ ਕੀਤਾ ਹੈ। ਹਾਂਜੀ। ਉਸ ਤੋਂ ਬਾਅਦ ਜਿਹੜਾ ਰਾੜ ਅਸੀਂ ਇਸਤੇਮਾਲ ਕੀਤਾ ਵਾ, ਉਹ ਰਾੜ ਵੀ 5 ਸਾਲ ਤੱਕ 7 ਸਾਲ ਤੱਕ ਰਾੜ ਦੇ ਉੱਪਰ ਜ਼ੰਗ ਨਹੀਂ ਆਏਗਾ, ਨਾ ਹੀ ਰਾੜ ਖਰਾਬ ਹੋਣਗੇ ਜਿਹੜੇ ਅਸੀਂ ਜੈਕ ਵਿੱਚ ਇਸਤੇਮਾਲ ਕੀਤੇ ਹਨ। ਸਹੀ। ਇਸੇ ਹੀ ਤਰੀਕੇ ਕਰਕੇ ਜਿਹੜਾ ਅਸੀਂ ਇਧਰ ਜੈਕ ਇਸਤੇਮਾਲ ਕੀਤਾ ਵਾ, ਉਹ ਵੀ ਅਸੀਂ ਵਲੈਤੀ ਜੈਕ ਇਸਤੇਮਾਲ ਕੀਤਾ ਹੈ। ਸਹੀ। ਜਿਹੜੇ ਅਸੀਂ ਪਾਈਪ ਲਗਾਉਂਦੇ ਆ, ਅਸੀਂ ਸਰੀਆ ਪੰਚਿੰਗ ਵਿੱਚ ਪਾਈਪ ਲਗਾਉਂਦੇ ਆ, ਸਾਡਾ ਪਾਈਪ ਜਿਹੜਾ ਹੈਗਾ ਵਾ 5-7 ਸਾਲ ਤੱਕ ਲੀਕ ਨਹੀਂ ਹੁੰਦਾ, ਅਗਰ ਜ਼ਿਮੀਦਾਰ ਕੋਈ ਖੁਦ ਗਲਤੀ ਨਾ ਕਰੇ ਉਹਦੇ ਵਿੱਚ। ਅਗਰ ਖੁਦ ਗਲਤੀ ਕਰੇਗਾ ਤੇ ਫਿਰ ਤਾਂ ਲੀਕ ਹੋ ਸਕਦਾ ਹੈ। ਤੇ ਅਸੀਂ ਇੱਕ ਹੋਰ ਚੀਜ਼ ਉਹਦੇ ਵਿੱਚ ਐਡ ਕੀਤੀ ਹੈ ਕਿ ਜਦੋਂ ਕਰਾਹਾ ਨੂੰ ਅਸੀਂ ਲੈ ਕੇ ਜਾ ਰਹੇ ਹੁੰਦੇ, ਇੱਕ ਜਗ੍ਹਾ ਇੱਕ ਸਾਈਡ ਅਗਰ ਨੀਵੀਂ ਆ ਜਾਂਦੀ ਹੈ ਨਾ, ਜ਼ਿਆਦਾ ਨੀਵੀਂ ਆ ਜਾਂਦੀ ਹੈ, ਤੇ ਕਰਾਹਾ ਦੇ ਟਾਇਰ ਜਿਹੜੇ ਨੇ ਚੱਕਰ ਘੁਮਾ ਜਾਂਦੇ ਸਨ ਆਪਣੇ ਆਪ ਨੂੰ। ਸਹੀ। ਅਗਲਾ ਟਾਇਰ ਪਿੱਛੇ ਜਾ ਸਕਦਾ ਵਾ, ਪਿਛਲਾ ਟਾਇਰ ਅੱਗੇ ਜਾ ਸਕਦਾ ਵਾ। ਉਹਨੂੰ ਰੋਕਣ ਵਾਸਤੇ ਅਸੀਂ ਇੱਕ ਲੌਕ ਲਗਾ ਦਿੱਤਾ ਹੈ ਉਹਨੂੰ, ਕਿ ਅਗਰ ਕੋਈ ਉੱਚੀ ਨੀਵੀਂ ਜਗ੍ਹਾ ਆਵੇ ਵੀ ਤੇ ਕਰਾਹਾ ਜਿਹੜਾ ਟਾਇਰ ਜਿਹੜੇ ਅੱਗੇ ਨੂੰ ਘੁੰਮਣ ਨਾ। ਸਹੀ। ਖੁਦ ਬਖੁਦ ਹੀ ਆਪਣੀ ਜਗ੍ਹਾ ਤੇ ਆ ਜਾਣਗੇ ਵਾਪਸ। ਸਹੀ ਹੋ ਗਿਆ। ਤੇ ਬਾਕੀ ਹੈ ਉੱਤੇ ਆਪਣਾ ਟੂਲ ਬਾਕਸ ਹੈ ਜੀ। ਟੂਲ ਬਾਕਸ ਦੀ ਸਿਰਫ ਔਰ ਸਿਰਫ ਜ਼ਿਮੀਦਾਰ ਦੀ ਡਿਮਾਂਡ ਹੈਗੀ ਸੀ, ਜਿਨ੍ਹਾਂ ਦਾ ਅਸੀਂ ਬਣਾਇਆ ਵਾ ਲੇਜ਼ਰ, ਉਹਨਾਂ ਨੇ ਸਾਨੂੰ ਐਡ ਕੀਤਾ ਵਾ ਕਿ ਸਾਨੂੰ ਇੱਕ ਟੂਲ ਬਣਾ ਕੇ ਦਿਓ ਨਾਲ, ਤਾਂ ਕਿ ਡਰਾਈਵਰ ਅਗਰ ਜਾਵੇ ਆਪਣਾ ਸਮਾਨ ਵਗੈਰਾ ਰੱਖ ਸਕੇ, ਜਾਂ ਕਿਸੇ ਜਗ੍ਹਾ ਤੇ ਕੰਮ ਕਰ ਰਿਹਾ ਵਾ ਤੇ ਉਹਨੇ ਕੋਈ ਟਰਾਂਸਮੀਟਰ ਰਿਸੀਵਰ ਵਗੈਰਾ ਉਤਾਰਨਾ ਹੈ, ਉਤਾਰ ਕੇ ਉਹਦੇ ਅੰਦਰ ਰੱਖ ਸਕੇ। ਸਹੀ। ਬਾਕੀ ਇਹਦੇ ਵਿੱਚ ਜਿਹੜੀ ਆਪਣਾ ਹਾਈਡ੍ਰਾਲਿਕ ਅਸੈਂਬਲੀ ਤੁਸੀਂ ਇਸਤੇਮਾਲ ਕਰ ਰਹੇ ਹੋ? ਹਾਈਡ੍ਰਾਲਿਕ ਅਸੈਂਬਲੀ ਅਸੀਂ ਬਰਵੀਨੀ ਇਸਤੇਮਾਲ ਕਰਦੇ ਹੁੰਦੇ ਆ, ਜ਼ਿਆਦਾਤਰ ਇਟਲੀ ਤੋਂ ਆਉਂਦੀ ਹੈ। ਸਹੀ। ਇਟਲੀ ਤੋਂ ਜਾਂ ਆਇਰਲੈਂਡ ਤੋਂ ਆ ਕੇ ਅਸੀਂ ਇੱਥੇ ਇਸਤੇਮਾਲ ਕਰਦੇ ਹੁੰਦੇ ਹਾਂ। ਸਹੀ ਹੈ। ਤੇ ਬਾਕੀ ਇਹਦਾ ਆਪਣਾ ਕੰਟਰੋਲ ਰਿਸੀਵਰ ਦੀ ਵੀ ਥੋੜੀ ਕੰਟਰੋਲ ਰਿਸੀਵਰ ਈਜ਼ੀ ਐਗਰੋ ਦਾ ਬਣਦਾ ਹੈ, ਟੱਚ ਸਿਸਟਮ ਹੈਗਾ ਵਾ ਜੀ, ਔਰ ਪਾਕਿਸਤਾਨ ਦਾ ਕਾਮਯਾਬ ਕੰਟਰੋਲ ਬਾਕਸ ਹੈ, ਜਿਹੜਾ ਕਿ ਇੱਥੋਂ ਦੇ ਮਾਹੌਲ ਦੇ ਵਿੱਚ, ਇੱਥੋਂ ਦੇ ਮਾਹੌਲ ਦੇ ਨਾਲ ਕੰਪੈਟੀਬਲ ਹੈ। ਸਹੀ ਹੋ ਗਿਆ। ਕਿ ਅਸੀਂ ਉਹਨੂੰ ਇੱਥੇ ਜਿੰਨੀ ਦੇਰ ਤੱਕ ਮਰਜ਼ੀ ਚਲਾ ਸਕੀਏ, ਇੱਕ ਤਾਂ ਇਹਦੀ ਰਿਪੇਅਰਿੰਗ ਵੀ ਮਿਲ ਜਾਂਦੀ ਹੈ, ਦੂਸਰੇ ਨੰਬਰ ਤੇ ਇੱਥੋਂ ਦੇ ਮਾਹੌਲ ਦੇ ਵਿੱਚ ਜ਼ਿਆਦਾ ਕਾਮਯਾਬ ਹੈ। ਸਹੀ ਹੈ। ਅੱਛਾ ਸਾਹਿਬ, ਮੇਨ ਚੀਜ਼ ਤਾਂ ਹੁੰਦੀ ਪ੍ਰਾਈਸ। ਹਾਂਜੀ। ਸਾਡੇ ਜ਼ਿਆਦਾਤਰ ਜਿਹੜੇ ਫਾਰਮਰ ਨੇ ਉਹ ਪ੍ਰਾਈਸ ਦੀ ਡਿਮਾਂਡ ਕਰਦੇ ਨੇ ਕਿ ਪ੍ਰਾਈਸ ਦੱਸੋ, ਤੇ ਇਸ ਦੀ ਪ੍ਰਾਈਸ ਜਿਹੜੀ ਨੇ ਉਹ ਵੀ ਤੁਸੀਂ ਦੱਸ ਦਿਓ ਆਈਡੀਆ ਤਾਂ ਕਿ ਫਿਲ ਵਕਤ ਦੀ ਕਿੰਨੀ ਪ੍ਰਾਈਸ। ਜਿਹੜਾ ਫੋਲਡਿੰਗ ਵਾਲਾ ਲੇਜ਼ਰ ਹੈਗਾ ਜੀ, ਫੋਲਡਿੰਗ ਵਾਲਾ ਲੇਜ਼ਰ ਇਸ ਟਾਈਮ ਤੇ ਸ਼ੁਰੂ ਹੋ ਰਿਹਾ ਵਾ 15 ਲੱਖ ਰੁਪਏ ਤੋਂ। ਸਹੀ। ਲੇਕਿਨ ਜਦੋਂ ਜ਼ਿਮੀਦਾਰ ਆਂਦਾ ਵਾ, ਜ਼ਿਮੀਦਾਰ ਦੀ ਡਿਮਾਂਡ ਮੁxtਲਿਫ ਹੁੰਦੀ ਹੈ। ਸਹੀ। ਜਿਹੋ ਜੀ ਡਿਮਾਂਡ ਉਹ ਰੱਖੇਗਾ, ਜਾਂ ਜਿਹੋ ਜਿਹਾ ਟਰਾਂਸਮੀਟਰ ਲਗਵਾਵੇਗਾ, ਜਿਹੋ ਜੀ ਰਿਸੀਵਰ ਕੰਟਰੋਲ ਲਗਵਾਏਗਾ, ਉਹੋ ਜਿਹਾ ਰੇਟ ਕੀਤਾ ਜਾ ਸਕਦਾ ਵਾ। ਲੇਕਿਨ ਇਹਦਾ ਰੇਟ ਜਿਹੜਾ ਹੈਗਾ ਵਾ 15 ਤੋਂ 19 ਲੱਖ ਰੁਪਏ ਤੱਕ ਜਾ ਰਿਹਾ ਜੀ। ਸਹੀ ਹੋ ਗਿਆ।
ਤੇ ਬਾਕੀ ਜੀ ਇਹਦਾ ਆਪਣਾ ਜਿਹੜਾ ਆਪਣਾ ਕੰਟਰੋਲ ਹੈ ਥੋੜਾ ਇਹਦੇ ਬਾਰੇ ਵੀ ਦੱਸ ਦਿਓ। ਆ ਜਾਓ ਕੰਟਰੋਲ ਦੇ ਬਾਰੇ ਜਿਹਾ ਮੈਨੂੰ ਨਾ ਆਪਣਾ ਮੁਨਫਰਦ ਲੱਗ ਰਿਹਾ ਬਾਕੀ ਕੰਟਰੋਲਾਂ ਨਾਲ। ਇਹ ਦੱਸੋ ਕਿ ਇਹਦੇ ਵਿੱਚ ਹੋਰ ਕਿਹੜੇ ਕਿਹੜੇ ਇਜ਼ਾਫੀ ਫੀਚਰ ਕੰਟਰੋਲ ਬਾਕਸ ਸਾਡਾ ਇਸ ਤਰੀਕੇ ਮੁਨਫਰਦ ਹੈਗਾ ਵਾ ਕਿ ਇਹ ਅਗਰ ਡਰਾਈਵਰ ਲੈ ਕੇ ਜਾ ਰਿਹਾ ਵਾ ਕਿਰਾਏ ਨੂੰ, ਹਾਂਜੀ, ਤੇ ਉਹਦਾ ਟਰੈਕਟਰ ਓਵਰਲੋਡ ਹੋ ਰਿਹਾ ਹੈ। ਸਹੀ। ਓਵਰਲੋਡਿੰਗ ਦੇ ਦੌਰਾਨ ਅਗਰ ਡਰਾਈਵਰ ਨੂੰ ਯਾਦ ਵੀ ਭੁੱਲ ਗਿਆ ਉਹ ਟੱਚ ਨੂੰ ਹੱਥ ਲਗਾਉਂਦਾ ਜਾਵੇਗਾ, ਜਿੰਨਾ ਜਿੰਨਾ ਹੱਥ लगाएगा सिर्फ 3 इंच ही ऊपर जाएगा या 3 इंच नीचे आएगा। सही। इससे ज्यादा ऊपर नीचे नहीं जाएगा। मतलब एक टच पे 3 इंच। हाँ जी, एक टच पे 3 इंच ही ऊपर जाएगा या नीचे आएगा। अगर नीचे वाले ने लगाता है तो नीचे आएगा, ऊपर वाले लगाता है तो ऊपर जाएगा। हाँ जी। लेकिन ਉਹਦਾ ਫਾਇਦਾ ਜ਼ਿਮੀਦਾਰ ਨੂੰ ਇਹ ਹੋਏਗਾ ਕਿ ਟਰੈਕਟਰ ਦੇ ਜਿਹੜਾ ਜੈਕ ਹੈਗੇ ਨੂੰ ਉਹਨਾਂ ਤੇ ਓਵਰਲੋਡ ਨਹੀਂ ਹੋਵੇਗਾ। ਸਹੀ। ਕਿਰਾਏ ਦੇ ਜੈਕ ਓਵਰਲੋਡ ਨਹੀਂ ਹੋਣਗੇ, ਉਹਨਾਂ ਨੂੰ ਸਿਰਫ ਔਰ ਸਿਰਫ 3 ਇੰਚ ਤੋਂ ਬਾਹਰ ਜਾ ਕੇ ਕਿਰਾਇਆ ਰੋਕ ਦੇਵੇਗਾ ਉਸ ਜਗ੍ਹਾ ਤੇ। ਸਹੀ। ਜਦਕਿ ਜਿਹੜੇ ਆ ਨਾਲ ਵਾਲੇ ਬਟਨ ਹੈਗੇ ਨੇ ਸਾਡੇ ਕੋਲ ਟੱਚ ਵਾਲੇ, ਇਹਨਾਂ ਤੇ ਜਿੰਨਾ ਮਰਜ਼ੀ ਉੱਚਾ ਨੀਵਾ ਕਰ ਸਕਦੇ ਆ ਅਸੀਂ। ਮਤਲਬ ਅਗਰ ਜ਼ਿਆਦਾ ਉੱਚਾ ਕਰਨਾ ਹੈ ਜਾਂ ਜ਼ਿਆਦਾ ਨੀਵਾ ਕਰਨਾ ਹੈ ਤੇ ਇਹਦੇ ਤੋਂ ਕੀਤਾ ਜਾ ਸਕਦਾ ਹੈ। ਸਹੀ। ਬਾਕੀ ਸਾਰੀਆਂ ਕੇਬਲਾਂ ਅਸੀਂ ਅਲੱਗ-ਅਲੱਗ ਲਗਾਉਂਦੇ ਹੁੰਦੇ ਆ ਕਿ ਜਿਹੜੀ ਕੇਬਲ ਨੂੰ ਕੋਈ ਖੁਦਾ ਨਾ ਖਾਸਤਾ ਜ਼ਮੀਂਦਾਰ ਨੂੰ ਬਾਹਰ ਮਸਲਾ ਆਇਆ ਤੇ ਉਹਨੀ ਹੀ ਕੇਬਲ ਖੋਲ ਕੇ ਚੈੱਕ ਕਰ ਸਕਦਾ ਵਾ। ਹਾਂਜੀ। ਤੀਸਰੇ ਨੰਬਰ ਤੇ ਅਸੀਂ ਇੱਕ ਐਕਸਟਰਾ ਚੀਜ਼ ਐਡ ਕੀਤੀ ਹੈ ਕਿਉਂਕਿ ਇਹਦੇ ਤੇ ਇਹ ਵਾਲਾ ਸਾਡਾ ਜਿਹੜਾ ਨਾਲ ਛੋਟਾ ਬਾਕਸ ਲੱਗਿਆ ਹੋਇਆ ਹੈ ਇੱਕ ਮਾਸਕ ਨੂੰ ਕੰਟਰੋਲ ਕਰਨ ਵਾਸਤੇ। ਅੱਛਾ। ਮਾਸਕ ਦਾ ਅਕਸਰ ਲੋਡ ਜ਼ਿਆਦਾ ਹੁੰਦਾ ਵਾ ਕਿਉਂਕਿ ਟਰੈਕਟਰ ਖੜੇ ਲੇਬਰ ਖੜੇ ਉਹਨਾਂ ਦੀ ਸੀਲਾਂ ਜਾਮ ਹੋ ਜਾਣਗੀਆਂ। ਕਈ ਜ਼ਮੀਂਦਾਰ ਸਰਦੀਆਂ ਵਿੱਚ ਖੜਾ ਕਰ ਦਿੰਦੇ ਨੇ ਤੇ ਮਾਸਕ ਓਵਰਲੋਡ ਹੋ ਜਾਂਦਾ ਹੈ। ਇਸੇ ਵਾਸਤੇ ਅਸੀਂ ਮਾਸਕ ਨੂੰ ਬਾਹਰ ਕੱਢਿਆ ਹੈ ਤੇ ਜਿਹੜੇ ਇਹ ਵਾਲੇ ਅਸੀਂ ਬਟਨ ਲਗਾਏ ਨੇ ਇਹਨਾਂ ਦਾ ਫਾਇਦਾ ਇਹ ਹੈਗਾ ਕਿ ਬਹੁਤ ਜਲਦੀ ਖਰਾਬ ਨਹੀਂ ਹੁੰਦੇ। ਸਹੀ। ਤੇ ਨਾਲੇ ਕੰਟਰੋਲ ਬਾਕਸ ਤੋਂ ਜਿਹੜਾ ਲੋਡ ਹੈਗਾ ਵਾ ਉਹ ਬਾਹਰ ਨਿਕਲ ਜਾਏਗਾ। ਕੰਟਰੋਲ ਬਾਕਸ ਨੂੰ ਜਦੋਂ ਵੀ ਕੋਈ ਮਾਮਲਾ ਆਏਗਾ ਕੰਟਰੋਲ ਬਾਕਸ ਬਚੇਗਾ। ਅਗਰ ਸਿਰਫ ਔਰ ਸਿਰਫ ਜਿਹੜਾ ਵੀ ਮਸਲਾ ਆਏਗਾ ਛੋਟੇ ਬਟਨ ਹੈਗੇ ਨੇ ਤੇ ਤਬਦੀਲ ਕੀਤੇ ਜਾ ਸਕਦੇ ਨੇ। ਸਹੀ ਹੋ ਗਿਆ। ਅੱਛਾ, ਬਾਕੀ ਸਰ ਇਸ ਸਿਸਟਮ ਦੇ ਨਾਲ ਤੁਸੀਂ ਆਪਣਾ ਮਸ਼ੀਨ ਕਿਹੜੀ ਲਗਾ ਕੇ ਦੇ ਰਹੇ ਹੋ? ਅਸੀਂ ਜ਼ਿਆਦਾਤਰ ਅਲਫਾ ਪ੍ਰੋ ਸ਼ਾਟ ਲਗਾਉਂਦੇ ਹੁੰਦੇ ਆ। ਅਮਰੀਕਾ ਦੀ ਇੰਪੋਰਟ ਹੈਗੀ ਹੈ। ਸਹੀ। ਜ਼ਿਆਦਾਤਰ ਅਸੀਂ ਅਲਫਾ ਪ੍ਰੋ ਸ਼ਾਟ ਲਗਾਉਂਦੇ ਹੁੰਦੇ ਆ। ਬਾਕੀ ਸਾਡੇ ਕੋਲ ਜਰਮਨੀ ਦੇ ਮਾਡਲ ਵੀ ਪਏ ਨੂੰ, ਸਾਡੇ ਕੋਲ ਕੁਝ ਚਾਈਨਾ ਦੇ ਟਰਾਂਸਮਿਟਰਸ ਵੀ ਹੈਗੇ ਹਨ। ਜ਼ਿਮੀਦਾਰ ਦੀ ਆਪਣੀ ਡਿਮਾਂਡ ਹੈਗੀ ਹੈ। ਐਜ਼ ਪਰ ਫਾਰਮਰ ਡਿਮਾਂਡ ਹੈ। ਐਜ਼ ਪਰ ਫਾਰਮਰ ਡਿਮਾਂਡ। ਸਹੀ ਹੋ ਗਿਆ। ਅੱਛਾ ਆਪ ਸਾਹਿਬ ਇੱਕ ਤਾਂ ਆਪਣਾ ਕੰਟੈਕਟ ਨੰਬਰ ਦੇ ਦਿਓ ਸਾਨੂੰ ਤੇ ਬਾਕੀ ਜੀ ਆਪਣਾ ਸ਼ੋਰੂਮ ਦਾ ਐਡਰੈਸ ਵੀ ਦੱਸ ਦਿਓ। ਮੇਰਾ ਕੰਟੈਕਟ ਨੰਬਰ ਹੈ ਜੀ 0345 ਹਾਂਜੀ 6955 112। ਸਹੀ। 0345 ਜੀ 69555112। ਸਹੀ। ਉਕਾੜਾ ਜ਼ਿਲ੍ਹਾ ਉਕਾੜਾ ਲਾਰੀ ਅੱਡਾ ਦੇ ਬਿਲਕੁਲ ਨਾਲ ਮੇਰਾ ਸ਼ੋਰੂਮ ਹੈ। ਸਹੀ। ਈਜ਼ੀ ਐਗਰੋ ਲੈਂਡ ਲੈਵਲਿੰਗ। ਈਜ਼ੀ ਐਗਰੋ ਦੇ ਨਾਮ। ਹਾਂਜੀ, ਇਹ ਵਾਲਾ ਲੇਦਰ ਅਸੀਂ ਚੋਰੀ ਸ਼ਹਬਾਜ਼ ਸਾਹਿਬ ਨੂੰ 48 ਡਿਲੀਵਰ ਕਰ ਰਹੇ ਹਾਂ। ਸਹੀ। ਕੁਝ ਦਿਨਾਂ ਤੋਂ ਬਾਅਦ ਅਸੀਂ ਤੁਹਾਨੂੰ ਇਨਸ਼ਾਅੱਲਾ ਤਾਲਾ ਦੁਬਾਰਾ ਬੁਲਾਵਾਂਗੇ ਤਾਂ ਕਿ ਇਹਦੀ ਪਰਫਾਰਮੈਂਸ ਵੀਡੀਓ ਅਸੀਂ ਤੁਹਾਨੂੰ ਉੱਥੇ ਦਿਖਾ ਸਕੀਏ। ਸਹੀ। ਤੇ ਉਹੀ ਪਰਫਾਰਮੈਂਸ ਵੀਡੀਓ ਅਸੀਂ ਇਨਸ਼ਾਅੱਲਾ ਤਾਲਾ ਆਪਣੇ ਜ਼ਿਮੀਦਾਰ ਦੋਸਤ ਭਾਈਆਂ ਦੇ ਨਾਲ ਵੀ ਸ਼ੇਅਰ ਕਰਾਂਗੇ ਦੁਬਾਰਾ ਇਨਸ਼ਾਅੱਲਾ ਤਾਲਾ। ਔਰ ਜ਼ਿਮੀਦਾਰ ਦਾ ਵਿਊ ਵੀ ਤੁਹਾਨੂੰ ਦੇਵਾਂਗੇ ਇਨਸ਼ਾਅੱਲਾ ਤਾਲਾ। ਸਹੀ। ਚਲੋ ਠੀਕ ਹੋ ਗਿਆ ਜੀ ਹਾਫਿਜ਼ ਸਾਹਿਬ, ਬਹੁਤ ਸ਼ੁਕਰੀਆ।